ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ। 30 ਦਸੰਬਰ ਦਿਨ ਸ਼ਨੀਵਾਰ ਸਵੇਰੇ 11 ਵਜੇ ਤੋਂ ਸ਼ਾਮ ਨੂੰ 4 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਰੱਖਿਆ ਗਿਆ। ਗੁਰਦੁਆਰਾ ਪੋਥੀਮਾਲਾ ਸਾਹਿਬ NIT ਨੰਬਰ 1 ਫਰੀਦਾਬਾਦ ਵਿਖੇ। ਜਿੰਨੇ ਵੀ ਫਰੀਦਾਬਾਦ ਦੇ ਪ੍ਰੇਮੀ ਹੋ, ਦਿੱਲੀ ਦੀਆਂ ਸੰਗਤਾਂ ਨੇ, ਗੁੜਗਾਉਂ ਦੀਆਂ ਸੰਗਤਾਂ, ਅਲੀਗੜ੍ਹ ਦੀਆਂ ਸੰਗਤਾਂ, ਪਾਣੀਪਤ, ਸੋਨੀਪਤ ਵਾਲੇ, ਕਰਨਾਲ ਵਾਲੇ, ਅਸੰਧ ਵਾਲੇ, ਹੋਰ ਵੀ ਜਿਹੜੇ ਪ੍ਰੇਮੀ ਜੋ ਤੁਸੀਂ ਰੋਜ਼ ਪਰਿਵਾਰਕ ਮੈਂਬਰ ਜੁੜਦੇ ਹੋ। ਕਈਆਂ ਦੇ ਮੈਂ ਨਾਮ ਨਹੀਂ ਜਾਣਦਾ, ਕਈ ਸ਼ਹਿਰਾਂ ਦੇ ਇੱਕਦਮ ਵਿਸਰ ਵੀ ਜਾਂਦੇ ਨੇ, ਮਾਈਂਡ 'ਚੋਂ ਸਕਿਪ ਹੋ ਜਾਂਦੇ, ਪਰ ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ। ਇਹ ਹਰਿਆਣੇ ਦੇ ਵਿੱਚ ਜੋ ਫਰੀਦਾਬਾਦ ਇਲਾਕੇ ਦੇ ਵਿੱਚ ਪਹਿਲੀ ਵਾਰੀ ਅਸੀਂ ਇੱਦਾਂ ਚੁਪਹਿਰਾ ਜਪ ਤਪ ਸਮਾਗਮ ਕਰ ਰਹੇ ਹਾਂ ਖੁੱਲ੍ਹੀ ਗਰਾਊਂਡ ਦੇ ਵਿੱਚ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਵਹੀਰਾਂ ਘੱਤ ਕੇ ਬਾਬਾ ਦੀਪ ਸਿੰਘ ਜੀ ਦੀਆਂ, ਗੁਰੂ ਰਾਮਦਾਸ ਪਿਤਾ ਦੀਆਂ ਖੁਸ਼ੀਆਂ ਲੈਣ ਵਾਸਤੇ ਪਹੁੰਚਣੀਆਂ ਨੇ। ਔਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿਵੇਂ ਬਾਬਾ ਦੀਪ ਸਿੰਘ ਜੀ ਚੁਪਹਿਰਿਆਂ ਵਿੱਚ ਵਰਤਦੇ ਨੇ, ਕਿਵੇਂ ਸਭ ਦੀਆਂ ਝੋਲੀਆਂ ਭਰਦੇ ਨੇ, ਕਿਵੇਂ ਸਭ ਦੇ ਬੰਧਨ ਕੱਟ ਕੇ ਇੱਕ ਪ੍ਰੇਮੀ ਨੂੰ ਹਜ਼ਾਰਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਇਹ ਮੇਰੀ ਬੇਨਤੀ ਹੈ ਪਿਆਰਿਓ, ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਵੀ ਛੱਡ ਕੇ ਸਵੇਰੇ 10 ਵਜੇ 30 ਤਰੀਕ ਨੂੰ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਪੋਥੀਮਾਲਾ ਸਾਹਿਬ ਦੀ ਖੁੱਲ੍ਹੀ ਗਰਾਊਂਡ NIT ਨੰਬਰ 1 ਫਰੀਦਾਬਾਦ ਪਹੁੰਚਣ ਦੀ ਕਿਰਪਾਲਤਾ ਕਰਨੀ ਔਰ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣੀਆਂ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, Facebook ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਇਆ ਜਾਏਗਾ। ਭੁੱਲਿਓ ਨਾ, 30 ਦਸੰਬਰ ਨੂੰ ਆਓ ਆਪੋ ਆਪਣੇ ਬੰਧਨ ਕਟਵਾਈਏ, ਆਪਣੇ ਪਰਿਵਾਰ ਦੀਆਂ ਖੁਸ਼ੀਆਂ ਜੋ ਵਧਾਉਣ ਵਾਸਤੇ, ਪਰਿਵਾਰ ਦੇ ਵਿੱਚ ਬਰਕਤਾਂ ਵਧਾਉਣ ਵਾਸਤੇ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਸਾਰਿਆਂ ਨੇ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਨਵਾਂ ਸਾਲ ਗੁਰੂ ਦੇ ਨਾਲ। ਇਸੇ ਸਬੰਧ ਦੇ ਵਿੱਚ 31 ਦਸੰਬਰ ਨੂੰ ਔਰ 1 ਜਨਵਰੀ ਨੂੰ ਵਿਸ਼ੇਸ਼ ਸਮਾਗਮ ਰੱਖੇ ਗਏ ਨੇ ਗੁਰਦੁਆਰਾ ਧੰਨ ਪੋਠੋਹਾਰ ਨਗਰ, ਨਾਰਥ ਐਵਨਿਊ, ਸਾਂਤਾ ਕਰੂਜ਼, ਵੈਸਟ ਮੁੰਬਈ ਵਿਖੇ। 31 ਦਸੰਬਰ ਨੂੰ ਸ਼ਾਮ ਨੂੰ 7 ਵਜੇ ਤੋਂ ਰਾਤ 12:30 ਵਜੇ ਤੱਕ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਰੱਖਿਆ ਗਿਆ। ਅਸੀਂ ਪਹਿਲੀ ਵਾਰੀ ਮੁੰਬਈ ਇਹ ਚੁਪਹਿਰਾ ਜਪ ਤਪ ਸਮਾਗਮ ਕਰ ਰਹੇ ਹਾਂ ਔਰ ਸਾਰੇ ਪਰਿਵਾਰਕ ਮੈਂਬਰ ਜਿਹੜੇ ਤੁਸੀਂ ਰੋਜ਼ ਜੁੜਦੇ ਹੋ, ਸਭ ਨੂੰ ਪਤਾ ਹੈ ਚੁਪਹਿਰਿਆਂ ਵਿੱਚ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਬਖਸ਼ਿਸ਼ਾਂ ਦੀਆਂ ਮੁੱਠਾਂ ਖੋਲ੍ਹਦੇ ਨੇ। ਇੱਕ ਦੀ ਝੋਲੀ ਨਹੀਂ ਭਰਦੇ, ਇੱਕ ਨੂੰ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਔਰ ਮੈਨੂੰ ਇਉਂ ਲੱਗਦਾ ਹੈ ਜਦੋਂ ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਦੇ ਵਿੱਚ ਪਹੁੰਚ ਕੇ ਤੁਹਾਡੇ ਦੁੱਖਾਂ ਨੂੰ, ਤੁਹਾਡੀਆਂ ਤਕਲੀਫਾਂ ਨੂੰ, ਤੁਹਾਡੇ ਰੋਗਾਂ ਨੂੰ ਕੱਟਦੇ ਨੇ। ਆਓ ਨਵੇਂ ਸਾਲ ਤੇ ਇਹ 2 ਸਮਾਗਮ, 31 ਤਰੀਕ ਨੂੰ ਚੁਪਹਿਰਾ ਜਪ ਤਪ ਸਮਾਗਮ 7 ਵਜੇ ਸ਼ੁਰੂ ਹੋਣਾ। ਸਾਰੀਆਂ ਸੰਗਤਾਂ ਤਕਰੀਬਨ 6 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ। ਲੰਗਰ ਪ੍ਰਸ਼ਾਦ ਛਕ ਕੇ 7 ਵਜੇ ਚੌਂਕੜੇ ਮਾਰ ਕੇ ਆਪਾਂ ਬਹਿ ਜਾਣਾ ਔਰ ਫਿਰ ਕੀਰਤਨ ਦੇ ਪ੍ਰਵਾਹ ਵੀ, ਜਪਜੀ ਸਾਹਿਬ ਜੀ ਦੇ ਪਾਠ, ਚੌਪਈ ਸਾਹਿਬ ਜੀ ਦੇ ਪਾਠ, ਸੁਖਮਨੀ ਸਾਹਿਬ ਜੀ ਦੇ ਪਾਠ ਤੇ ਵਾਹਿਗੁਰੂ ਕਰਦੇ ਹਾਂ। ਅਸੀਂ ਨਵੇਂ ਸਾਲ ਨੂੰ ਜੀ ਆਇਆਂ ਕਹਿਣਾ 31 ਦਸੰਬਰ ਨੂੰ। ਔਰ 1 ਜਨਵਰੀ ਨੂੰ ਰਾਤੀ ਇਸੇ ਜਗ੍ਹਾ 'ਤੇ 8:30 ਵਜੇ ਤੋਂ ਰਾਤ ਨੂੰ 10:30 ਵਜੇ ਤੱਕ ਵਿਸ਼ੇਸ਼ ਕੀਰਤਨ ਸਮਾਗਮ ਵੀ, ਜਿਹਦੇ ਵਿੱਚ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। ਇਹ 2 ਸਮਾਗਮ, 31 ਦਾ ਚੁਪਹਿਰਾ ਜਪ ਤਪ ਸਮਾਗਮ ਔਰ 1 ਦਾ 8:30 ਵਜੇ ਤੋਂ ਰਾਤ ਨੂੰ 10:30 ਵਜੇ ਤੱਕ, ਜੋ ਇਹ 2 ਸਮਾਗਮ ਗੁਰਦੁਆਰਾ ਧੰਨ ਪੋਠੋਹਾਰ ਨਗਰ, ਸਾਂਤਾ ਕਰੂਜ਼, ਵੈਸਟ ਮੁੰਬਈ, ਉਸ ਜਗ੍ਹਾ 'ਤੇ ਰੱਖੇ ਗਏ ਨੇ। ਮੇਰੀ ਸਭ ਨੂੰ ਬੇਨਤੀ ਹੈ, ਸਾਰੇ ਰੁਝੇਵਿਆਂ ਨੂੰ ਛੱਡ ਕੇ ਜਿਹੜੇ ਤੁਸੀਂ ਨੇੜੇ ਵਾਲੇ ਹੋ, ਤੁਸੀਂ ਤੇ ਪਹੁੰਚਣਾ ਹੀ ਪਹੁੰਚਣਾ। ਉਲਾਸਨਗਰ ਵਾਲਿਆਂ ਨੇ, ਮੁੰਬਈ ਦੀ ਸੰਗਤ ਨੇ, ਹੋਰ ਜੋ ਕਲਿਆਣ ਦੀ ਸੰਗਤ ਹੈ, ਹੋਰ ਜਿਹੜੇ ਵੀ ਇਲਾਕੇ ਨੇੜੇ ਪੈਂਦੇ, ਤੁਸੀਂ ਤੇ ਪਹੁੰਚਣਾ ਹੀ ਹੈ। ਪਰ ਮੇਰੀ ਇੱਕ ਬੇਨਤੀ ਹੈ, ਜੇ ਅੰਦਰ ਪ੍ਰੇਮ ਹੋਵੇ ਤੇ ਕਿਲੋਮੀਟਰ ਕੁਝ ਮਾਇਨੇ ਨਹੀਂ ਰੱਖਦੇ। ਸੂਰਤ ਵਾਲੇ ਵੀ ਆ ਜਿਓ, ਅਹਿਮਦਾਬਾਦ ਵੀ ਨਜ਼ਦੀਕ ਪੈਂਦਾ, 4-4 5-5 ਘੰਟੇ ਦਾ ਰਾਹ, ਕੁਝ ਮਾਇਨੇ ਨਹੀਂ ਰੱਖਦਾ। ਹੋਰ ਵੀ ਜਿਹੜੀਆਂ ਸੰਗਤਾਂ ਜਿੱਥੇ ਵੀ ਭਾਵਨਾ ਦੇ ਨਾਲ ਰੋਜ਼ ਜੁੜਦੀਆਂ ਜੇ ਨਾ, ਸਭ ਦੇ ਚਰਨਾਂ ਵਿੱਚ ਮੈਂ ਸਨਿਮਰ ਬੇਨਤੀ ਕਰਦਾ, ਸਾਰੇ ਰੁਝੇਵਿਆਂ ਨੂੰ ਛੱਡ ਕੇ ਆਪ ਜੀਆਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਔਰ ਜਿਹੜੇ ਪ੍ਰੇਮੀ ਉੱਥੇ ਰੁਕਣਾ ਚਾਹਣ, ਉਹ ਰੁਕਣ ਦਾ ਯੋਗ ਪ੍ਰਬੰਧ ਵੀ ਉੱਥੇ ਹੋ ਜਾਏਗਾ। ਸਾਰੇ ਸਮਾਗਮ ਦੀ ਜਾਣਕਾਰੀ TV ਸਕਰੀਨ ਦੇ ਉੱਤੇ ਜੋ ਨੰਬਰ ਚੱਲ ਰਿਹਾ, ਇਸ ਨੰਬਰ ਤੋਂ ਆਪ ਜੀ ਪ੍ਰਾਪਤ ਕਰ ਸਕਦੇ ਹੋ।
ਭੁੱਲਿਓ ਨਾ। ਨਵਾਂ ਸਾਲ ਅਸੀਂ ਚੁਪਹਿਰਾ ਜਪ ਤਪ ਸਮਾਗਮ ਉਹਦੇ ਰੂਪ ਦੇ ਵਿੱਚ ਜੋ 31 ਤਰੀਕ ਨੂੰ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਚੜ੍ਹਾਉਣਾ ਹੈ, ਅਤੇ 1 ਤਰੀਕ ਦਾ ਵਿਸ਼ੇਸ਼ ਸਮਾਗਮ। ਇਹ ਦੋਵੇਂ ਸਮਾਗਮ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਬਾਪੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਇਹ ਦੋਵੇਂ ਦਿਨਾਂ ਦੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਔਰ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
जियो देन हारा ना उस बंधन ना हम बांधे ना उस तंदा ना हम तांदे ना उस मैल ना हमको मैला उस आनंद का हम सद केला ना उस सोच ना हमको सोचा ना उस लेप ना हमको पहुंचा ना उस भूख ना हमको तृष्णा जाओ निर्मल ता हम चचना तन गुरु कलगिया वाले तन गुरु बाचा वाले तन गुरु कलगिया वाले तन गुरु बाचा बोलो संगत जी तन गुरु कल हम किछ नाही एके ओही आगे पाछे एके ओ सोई नानक गुर खोए परम पंगा हम ओए मिल होए एक रंगा ना मरता ना हम डरिया सतगुर मेरा सदा सदा नावे ना जाए सतगुर मेरा सदा सदा नावे ना जाए ओ अपना सी पुरख है सब मेरे समाए ओ अपना सी पुरख है सब मेरे समाए बाप हमारा सत चिरंजीवी पाई हमारे सत ही जीवी सत जुगते माणियो छल्लियो बन पावन पायो त्रेते ते माणियो राम रघुवंश कहायो द्वापर कृष्ण मुरार कंस किरतार कियो उग्र सेन को राज अबे भगते जन दियो कल जुग परमाण नानक गुर अंगद अमर कहायो श्री गुरु राज अब चल अटल आद पुरख फुरमायो बाप हमारा सत चिरंजीवी सत चिरंजीवी चतर चक्कर बनते चतर चक्कर भुगते सोयम भव सुभम सर्वदा सर्व जुगते दुकालक परनासी दयालक स्वरूपे सदायक संगे अपंग विभूते पाप हमारा सत चिरंजीवी पाई हमारे सत ही जीवी खंडा जाके हाथ में ओ खंडा जाके हाथ में कल की सोए शीश खंडा जाके हाथ में कल की सोए शीश सो हमारी रक्षा करे कल की कर जगदीश सो हमारी रक्षा करे कल की कर जगदीश बाप हमारा सत चिरंजीवी सत चिरंजीवी करोगे कृपा गज के सो सतगुर प्यारा मेरे नाल है सो सतगुर प्यारा मेरे नाल है बोलो सो सो सतगुर प्यारा मेरे नाल है सो सतगुर प्यारा मेरे नाल है सो सतगुर प्यारा मेरे जिथे किथे मैनू ले छड़ाई जिथे किथे मैनू ले छुड़ाई जिथे किथे
सो सतगुर प्यारा मेरे नाल है। सो सतगुर प्यारा मेरे नाल है। बोलो सो गुर मेरे संग सदा है नाले सिमर सिमर तिस सदा संभाले। तू सबनी थाई जिथे हो जाए साचा सिरजणहार जियो। साजनड़ा मेरा साजनड़ा निक निक लोएड़ा मेरा साजनड़ा। जानीड़ा हर जानीड़ा नैन अलोएड़ा हर जानीड़ा। नैन अलोया कट कट सोया अत अमृत प्रभुड़ा नाल खवंदा लैला सतंदा। स्वाना जाने कूड़ा सो सतगुर प्यारा मेरे नाल के नाल के नाल के। सो सतगुर प्यारा प्यारा मेरे नाल के। सो सतगुर प्यारा मेरे नाल है। सो सतगुर प्यारा प्यारा मेरे नाल है। सो सतगुर प्यारा प्यारा प्यारा। सो सतगुर प्यारा सतगुर प्यारा मेरे नाल है। प्यारा मेरे नाल है के हाजिर हुजूर के जागर जबूर है। के हाजिर हुजूर है के जागर जबूर है। के हाजिर हुजूर सो सतगुर प्यारा प्यारा प्यारा। सो सतगुर प्यारा सतगुर प्यारा मेरे नाल है। सो सतगुर प्यारा मेरे नाल है। बोलो सो मेरे सो सतगुर प्यारा मेरे नाल है। जिथे किथे मैनू ले छड़ाई बाप हमारा सद चिरंजीवी। बाप हमारा सद चिरंजीवी भाई हमारे सद ही जीवी। भाई हमारे सब ही जीवी। ओ सद ही जीवी सद ही सद ही जीवी सद ही वाहिगुरु 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 वाहेगुरु वाहिगुरु वाहेगुरु गुरु
ਵਾਹਿਗੁਰੂ 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 ਹਮਾਰਾ ਸਦ ਚਰਨਜੀਵੇ ਪਾਈ ਹਮਾਰੇ ਸਦ ਜੀਵੇ ਸਦ ਹੀ ਜੀਵੇ ਸਦ ਹੀ बोले सोनिहाल ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਧੰਨ ਗੁਰੂ ਰਾਮਦਾਸ ਜੀ। धन गुरु रामदास ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅੱਜ ਮੈਂ ਬੜੀਆਂ ਜ਼ਰੂਰੀ ਬੇਨਤੀਆਂ ਤੁਹਾਡੇ ਸਨਮੁਖ ਕਰਨੀਆਂ ਨੇ। ਉਹ ਦਿਨਾਂ ਦੀ ਸ਼ੁਰੂਆਤ ਜਿਨ੍ਹਾਂ ਦਿਨਾਂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਾਰਾ ਪਰਿਵਾਰ ਸ਼ਹੀਦੀ ਦਾ ਜਾਮ ਪੀ ਗਿਆ। ਸਾਰਾ ਪਰਿਵਾਰ ਧੰਨ ਗੁਰੂ ਰਾਮਦਾਸ ਜੀ, ਸਾਰਾ ਪਰਿਵਾਰ ਸ਼ਹੀਦੀ ਦਾ ਜਾਮ ਪੀ ਗਿਆ। ਉਹ ਦਿਨ ਸ਼ੁਰੂ ਹੋ ਰਹੇ ਨੇ। ਮੇਰੀਆਂ 3-4 ਬੜੀਆਂ ਜ਼ਰੂਰੀ ਬੇਨਤੀਆਂ ਨੋਟ ਕਰਿਓ। ਪਹਿਲੀ ਬੇਨਤੀ, ਇਹ ਦਿਨਾਂ ਦੇ ਵਿੱਚ ਯਤਨ ਕਰਿਓ, ਯਤਨ ਜਿੰਨਾ ਵੀ ਨਿਤਨੇਮ ਦਾ ਪਹਿਰਾ ਵਧਾ ਸਕਦੇ ਹੋ ਉਹ ਵਧਾਇਓ। ਬਾਕੀ ਇਤਿਹਾਸ ਜਿਹੜਾ ਦਿਨ ਹੋਏਗਾ ਉਹ ਦਿਨਾਂ ਦੇ ਮੁਤਾਬਕ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਜਾਵਾਂਗਾ। ਜਿੱਥੇ ਜਿੱਥੇ ਵੀ ਸਮਾਗਮ ਹੋਣਗੇ ਲਾਈਵ ਰੋਜ਼ ਚੱਲ ਜਾਂਦਾ, ਤੁਹਾਨੂੰ ਪਤਾ ਹੀ ਹੈ। ਇਹ ਦਿਨਾਂ ਵਿੱਚ ਮੇਰੀ ਬੇਨਤੀ, ਜਿੰਨਾ ਵੀ ਨਿਤਨੇਮ ਦਾ ਪਹਿਰਾ ਵਧਾ ਸਕਦੇ ਹੋ ਉਹਨਾਂ ਡਟ ਕੇ ਵਧਾਇਓ, ਡਟ ਕੇ। ਇਹ ਸਾਹਿਬਜ਼ਾਦਿਆਂ ਦੇ ਮਾਂ ਜੀ ਦੇ ਜੀਵਨ ਦੇ ਵਿੱਚੋਂ ਵੱਡਾ ਗੁਣ ਲੈਣਾ, ਗੁਣ ਵੱਡਾ ਗੁਣ। ਵੇਖੋ ਸਾਨੂੰ ਅੱਜ ਗੁਰੂ ਪਿਤਾ ਨੇ ਸਭ ਕੁਝ ਦਿੱਤਾ ਹੈ। ਬੰਦਾ ਕਈ ਕਹਿੰਦੇ ਜੀ ਅਸੀਂ ਬੜੇ ਗਰੀਬ ਹਾਂ, ਉਹ ਪਾਉਣ ਨੂੰ ਤੇ ਕੱਪੜਾ ਹੈ ਨਾ ਸਾਡੇ ਕੋਲ। ਠੰਡ ਦੇ ਵਿੱਚ ਗਰਮ ਚੀਜ਼ ਤੇ ਉੱਪਰ ਲੈ ਲੈਨੇ ਆ ਨਾ, ਥੱਲੇ ਵਿਛਾ ਵੀ ਲੈਨੇ ਆ ਗਰਮ ਚੀਜ਼, ਪਰ ਉਹ ਜਰਾ ਅੱਖੀਆਂ ਦੇ ਸਾਹਮਣੇ ਸੀਨ ਬਣਾਓ, ਠੰਡਾ ਬੁਰਜ। ਧੰਨ ਮਾਂ ਗੁਜਰ ਕੌਰ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੋਵੇਂ ਛੋਟੇ ਲਾਲ, ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ। सत श्री अकाल। ਅੱਜ ਜਿੰਨੀ ਠੰਡ ਪੈ ਰਹੀ ਹੈ ਨਾ, ਇਹ ਤੋਂ 10-20 ਗੁਣਾ ਜ਼ਿਆਦਾ ਠੰਡ ਸੀ ਉਦੋਂ, 10-20 ਗੁਣਾ ਜ਼ਿਆਦਾ। ਠੰਡਾ ਬੁਰਜ ਵੀ ਨਾਮ ਤਾਂ ਰੱਖਿਆ ਸੀ ਕਿ ਥੱਲੋਂ ਪਾਣੀ ਦੀ ਨਦੀ ਵਹਿੰਦੀ ਸੀ, ਤੇ ਜਦੋਂ ਸਰਦੀਆਂ ਵਿੱਚ ਉਹ ਪਾਣੀ ਨੂੰ ਛੂਹ ਕੇ ਹਵਾ ਵੱਜਦੀ ਸੀ ਨਾ, ਹੋਰ ਠੰਡਾ ਹੋ ਜਾਂਦਾ ਸੀ। ਗਰਮੀਆਂ 'ਚ ਵੀ ਉੱਥੇ ਠੰਡਕ ਮਹਿਸੂਸ ਹੁੰਦੀ ਸੀ। ਧੰਨ ਮਾਂ ਗੁਜਰ ਕੌਰ ਜੀ, ਧੰਨ ਛੋਟੇ ਸਾਹਿਬਜ਼ਾਦੇ। ਅੱਜ ਗੁਰੂ ਪਿਤਾ ਨੇ ਸਾਨੂੰ ਸਭ ਕੁਝ ਦਿੱਤਾ ਹੈ, ਪਰ ਉਹਨਾਂ ਦੇ ਉੱਤੇ ਲੈਣ ਨੂੰ ਗਰਮ ਕੱਪੜਾ ਵੀ ਕੋਈ ਨਹੀਂ ਸੀ, ਥੱਲੇ ਵਿਛਾਉਣ ਨੂੰ ਗਰਮ ਵਿਛਾਈ ਵੀ ਕੋਈ ਨਹੀਂ। ਪਰ ਉਹ ਧੰਨ ਮਾਂ, ਦਾਦੀ ਮਾਂ, ਬੱਚਿਆਂ ਨੂੰ ਅੰਮ੍ਰਿਤ ਵੇਲੇ ਉਠਾਉਣਾ, ਰੋਜ਼ ਅੰਮ੍ਰਿਤ ਵੇਲਾ ਨਿਤਨੇਮ ਕਰਵਾਉਣਾ। ਦਾਦੀ ਮਾਂ ਨੇ ਛੱਡਿਆ ਨਹੀਂ, ਸਵੇਰ ਦਾ ਨੇਮ ਵੀ ਤੇ ਸ਼ਾਮ ਦਾ ਨਿਤਨੇਮ ਵੀ। ਆਖੋ ਧੰਨ ਗੁਰੂ ਰਾਮਦਾਸ ਜੀ, धन गुरु रामदास। ਹਾਂਜੀ। ਸਾਨੂੰ ਖਾਣ ਨੂੰ ਕਿੰਨੀਆਂ ਚੀਜ਼ਾਂ ਮਿਲਦੀਆਂ ਨੇ ਰੋਜ਼, ਪਰ ਬੱਚਿਆਂ ਕੋਲ, ਮਾਂ ਕੋਲ ਖਾਣ ਨੂੰ ਵੀ ਕੁਝ ਨਹੀਂ ਸੀ। ਹਾਂਜੀ। ਇਹ ਤੇ ਮੋਤੀ ਰਾਮ ਮਹਿਰਾ ਜਿਹਨੇ ਦੁੱਧ ਪਿਲਾਉਣ ਦੀ ਸੇਵਾ ਕੀਤੀ, ਉਹਦੇ ਵੀ ਪੈਰ ਧੋ ਕੇ ਪੀ ਲਈਏ। ਖਾਣ ਨੂੰ ਵੀ ਕੁਝ ਨਹੀਂ। ਅੱਜ ਸਾਡੇ ਕੋਲ ਸਾਰੀਆਂ ਸੁੱਖ ਸਹੂਲਤਾਂ ਨੇ, ਪਰ ਅਸੀਂ ਫਿਰ ਵੀ ਨਿਤਨੇਮ ਨਹੀਂ ਕਰਦੇ, ਫਿਰ ਵੀ ਬਾਣੀ ਨਹੀਂ ਪੜ੍ਹਦੇ,
ਫਿਰ ਵੀ ਅੰਮ੍ਰਿਤ ਵੇਲਾ ਨਹੀਂ ਸੰਭਾਲਦੇ। ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ, ਜੇ ਅੱਗੇ ਪਿੱਛੇ ਨਿਤਨੇਮ ਜੇ ਨਹੀਂ ਵੀ ਕਰਦੇ ਨਾ, ਇਹ ਦਿਨਾਂ 'ਚ ਜ਼ਰੂਰ ਕਰਿਓ। ਜ਼ਰੂਰ ਹੋ ਸਕਦਾ 7-8 ਦਿਨਾਂ ਦੇ ਲਈ ਕੀਤਾ ਹੋਇਆ ਨਿਤਨੇਮ ਸਾਡੀ ਪੱਕੀ ਰੁਟੀਨ ਬਣ ਜਾਏ। ਸਾਹਿਬਜ਼ਾਦਿਆਂ ਦੀਆਂ ਖੁਸ਼ੀਆਂ ਲੈਣਾ। ਤੇ ਜਿਹੜੇ ਨਿਤਨੇਮ ਕਰਦੇ ਹੋ, ਬਹੁਤਾ ਨਾ ਕਰ ਸਕੋ, ਭਾਵੇਂ 1-1 2-2 ਪੜ ਜਪਜੀ ਸਾਹਿਬ ਦੇ ਰੋਜ਼ ਵੱਧ ਕਰਿਓ। ਵੱਧ ਕਿ ਧੰਨ ਮਾਂ, ਧੰਨ ਸਾਹਿਬਜ਼ਾਦਿਓ, ਧੰਨ ਸਾਡੇ ਵੀਰੋ, ਤੁਹਾਡੇ ਲਈ ਅਸੀਂ ਕੁਝ ਹੋਰ ਨਹੀਂ ਕਰ ਸਕਦੇ। ਇਹ ਬਾਣੀ ਦਾ ਪੈਰਾ ਵਧਾ ਕੇ ਤੁਹਾਡੀ ਅਸੀਸ ਲੈਣ ਦਾ ਯਤਨ ਕਰਨਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿੰਨਾ ਵਧਾ ਸਕਦੇ ਹੋ ਨੇਮ ਵਧਾਇਓ, ਇਹ ਮੇਰੀ ਬੇਨਤੀ। ਦੇਖੋ ਇਹ ਛੋਟੀ ਗੱਲ ਨਹੀਂ ਹੁੰਦੀ। ਸਾਹਿਬਜ਼ਾਦਿਆਂ ਦੀ ਸੁਣ ਲਈ, ਮਾਂ ਜੀ ਦੀ ਸੁਣ ਲਈ, ਹੁਣ ਬਾਪੂ ਕਲਗੀਆਂ ਵਾਲੇ ਦੀ ਗੱਲ ਵੀ ਸੁਣ ਲਓ। ਪਿੱਛੇ ਫੌਜਾਂ ਚੜ੍ਹਾਈ ਕਰਦੀਆਂ, ਹੁਣ ਕੋਈ ਛੋਟੀ ਗੱਲ ਨਹੀਂ। ਆਲਾ ਦੁਆਲਾ ਸਾਰਾ ਦੁਸ਼ਮਣ ਬਣਿਆ, ਕੋਈ ਛੋਟੀ ਗੱਲ ਨਹੀਂ। ਸਰਸਾ ਨਦੀ ਦੇ ਉੱਤੇ ਪਰਿਵਾਰ ਵਿਛੋੜਾ ਹੋ ਗਿਆ, ਕੋਈ ਛੋਟੀ ਗੱਲ ਨਹੀਂ। ਕਹਿਣ 'ਚ 1-2 ਮਿੰਟ 'ਚ ਮੈਂ ਬੋਲ ਕੇ ਲੰਘ ਜਾਵਾਂਗਾ, ਤੁਸੀਂ ਸੁਣ ਲਓਗੇ, ਪਰ ਇਹ ਛੋਟੀਆਂ ਗੱਲਾਂ ਨਹੀਂ। ਪਰ ਕਿੱਡੀ ਹੈਰਾਨਗੀ ਦੀ ਗੱਲ, ਹੈਰਾਨਗੀ ਦੀ, ਪਿੱਛੇ ਫੌਜਾਂ ਚੜ੍ਹਾਈ ਕਰਦੀਆਂ, ਪਰ ਜਦੋਂ ਅੰਮ੍ਰਿਤ ਵੇਲੇ ਦਾ ਸਮਾਂ ਹੁੰਦਾ ਤੇ ਗੁਰੂ ਗੋਬਿੰਦ ਸਿੰਘ ਬਾਪੂ ਜੀ ਕਹਿੰਦੇ, ਦਇਆ ਸਿੰਘ ਜੀ ਭੁੱਖ ਲੱਗੀ ਹੈ। ਮਹਾਰਾਜ ਪਿੱਛੇ ਫੌਜਾਂ ਚੜ੍ਹਾਈ ਕਰਦੀਆਂ, ਤੁਸੀਂ ਕਹਿੰਦੇ ਭੁੱਖ ਲੱਗੀ। ਉਹ ਦਇਆ ਸਿੰਘ ਜੀ ਕੀਰਤਨ ਦੀ ਭੁੱਖ ਲੱਗ ਰਹੀ। ਇਹ ਉਹ ਵੇਲਾ ਜਦੋਂ ਅਸੀਂ ਅਨੰਦਪੁਰ ਸਾਹਿਬ ਆਸਾ ਕੀ ਵਾਰ ਦਾ ਕੀਰਤਨ ਸੁਣਦੇ ਹਾਂ। ਕੋਈ ਕੀਰਤਨੀਆ ਹੈ ਨਾਲ ਤੇ ਆਸਾ ਕੀ ਵਾਰ ਦਾ ਦੀਵਾਨ ਸ਼ੁਰੂ ਕਰਾਓ। ਮਹਾਰਾਜ ਪਿੱਛੇ ਫੌਜਾਂ ਚੜ੍ਹਾਈ ਕਰਦੀਆਂ, ਤੁਸੀਂ ਆਸਾ ਕੀ ਵਾਰ ਦਾ ਕੀਰਤਨ। ਮਹਾਰਾਜ ਕਹਿੰਦੇ ਕੁੱਲ ਕਿੰਨੇ ਸਿੰਘ ਨੇ ਜੀ? 500 ਸਿੰਘ ਨੇ। 250 ਨੂੰ ਬਾਹਰ ਪਹਿਰੇ ਤੇ ਖਿਲਾਰੋ, 250 ਨੂੰ ਦੀਵਾਨ ਵਿੱਚ ਬਹਾ ਦਿਓ, ਦੀਵਾਨ ਸ਼ੁਰੂ ਕਰੋ। ਹੁਣ ਮਾਲਕ ਦਾ ਬਚਨ ਤੇ ਮੰਨਣਾ ਸੀ। ਆਸਾ ਕੀ ਵਾਰ ਦਾ ਕੀਰਤਨ ਜਦੋਂ ਹੋਇਆ, ਹੋਈ ਸਮਾਪਤੀ, ਮਹਾਰਾਜ ਵੀ ਕਿਤੇ ਕਿਤੇ ਆਪ ਨਾ ਪਿਆਰ ਦੇ ਵਿੱਚ ਬਹਿ ਕੇ ਆਸਾ ਦੀ ਵਾਰ ਦਾ ਕੀਰਤਨ ਗਾਉਂਦੇ ਸੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੰਤੀ ਸਾਜ਼ ਹੱਥ ਵਿੱਚ ਲੈ ਲੈਣਾ, ਮਹਾਰਾਜ ਨੇ ਆਪ ਵੀ ਕਦੀ ਕਦੀ ਕੀਰਤਨ ਕਰਨਾ। ਹੁਣ ਜਦੋਂ ਘੰਟਾ 1.5 ਘੰਟਾ ਕੀਰਤਨ ਦੇ ਦੀਵਾਨ ਲੱਗੇ, ਭਾਈ ਦਇਆ ਸਿੰਘ ਜੀ ਥੋੜਾ ਜਿਹਾ ਵੀਰ ਰਸੇ, ਕਿਉਂਕਿ ਜਿਹੜਾ ਨੇੜੇ ਹੋਵੇ ਉਹ ਕਈ ਵਾਰੀ ਗੱਲ ਖੁੱਲੀ ਕਰ ਲੈਂਦਾ ਹੈ। ਆ ਕੇ ਕਹਿੰਦੇ, ਮਹਾਰਾਜ ਜੇ ਅੱਜ ਆਸਾ ਕੀ ਵਾਰ ਦਾ ਕੀਰਤਨ ਨਾ ਸੁਣਦੇ ਤੇ ਕਿਆ ਘਟ ਜਾਂਦਾ। ਅੱਜ ਦੇ ਆਸਾ ਦੀ ਵਾਰ ਦੇ ਕੀਰਤਨ ਨੇ ਜਿਹੜਾ ਪਹਿਰੇ ਤੇ ਖਲੋਤਾ ਸੀ 250 ਸਿੰਘ, ਉਹ 250 ਦਾ 250 ਸਿੰਘ ਅੱਜ ਸ਼ਹੀਦੀਆਂ ਪ੍ਰਾਪਤ ਕਰ ਗਏ ਹੈ। ਜੇ ਨਾ ਸੁਣਦੇ ਤੇ ਕਿਆ ਘਟ ਜਾਂਦਾ। ਮਹਾਰਾਜ ਕਹਿੰਦੇ ਸੋ ਕਰੇ ਜੇ ਤਿਸੇ ਰਜਾਏ। ਤੇ ਇੱਕ ਗੱਲ ਕਹੀ, ਕਹਿੰਦੇ ਦਇਆ ਸਿੰਘ ਕੁੱਲ ਕਿੰਨੇ ਸੀ? ਮਹਾਰਾਜ 500। ਦਇਆ ਸਿੰਘ ਭਾਵੇਂ 500 ਦਾ 500 ਸ਼ਹੀਦ ਹੋ ਜਾਂਦਾ, ਉਹ ਦਇਆ ਸਿੰਘ ਅੱਜ ਭਾਵੇਂ ਤੂੰ ਵੀ ਸ਼ਹੀਦੀ ਪਾ ਜਾਂਦਾ, ਉਹ ਦਇਆ ਸਿੰਘਾ ਅੱਜ ਭਾਵੇਂ ਮੈਂ ਵੀ ਸ਼ਹੀਦ ਹੋ ਜਾਂਦਾ, ਪਰ ਆਸਾ ਕੀ ਵਾਰ ਦਾ ਕੀਰਤਨ ਸੁਣਨਾ ਤਾਂ ਵੀ ਮੈਨੂੰ ਮਹਿੰਗਾ ਨਹੀਂ ਸੀ ਪੈਣਾ। ਕਿਉਂ? ਕਿਉਂਕਿ ਮੈਂ ਆਪਣੇ ਸਿੱਖਾਂ ਲਈ ਪੂਰਨਾ ਪਾ ਕੇ ਜਾ ਰਿਹਾ ਹਾਂ। ਮੇਰੇ ਸਿੱਖੋ, ਜਿੱਥੇ ਕਿੱਥੇ ਵੀ ਜਿਹੜੀ ਮਰਜ਼ੀ ਹਾਲਾਤ ਦੇ ਵਿੱਚ ਹੋਇਓ, ਪਰ ਵੇਖਿਓ ਅੰਮ੍ਰਿਤ ਵੇਲੇ ਦਾ ਸਮਾਂ ਆਪਣੇ ਮਾਲਕ ਤੋਂ ਇਲਾਵਾ ਕਿਸੇ ਦੂਜੇ ਨੂੰ ਨਾ ਦੇਣਾ। ਸਤਿ ਸ੍ਰੀ ਅਕਾਲ। ਕਿੱਡੀ ਹੈਰਾਨਗੀ ਦੀ ਗੱਲ ਹੈ, ਹੈਰਾਨਗੀ ਦੀ, ਕਿੱਡੀ ਹੈਰਾਨਗੀ ਦੀ। ਪਿੱਛੇ ਫੌਜਾਂ ਚੜ੍ਹਾਈ ਕਰਦੀਆਂ, ਬਾਪੂ ਨੂੰ ਫਿਕਰ ਪਰਿਵਾਰ ਦਾ ਨਹੀਂ, ਬਾਪੂ ਨੂੰ ਫਿਕਰ ਆਪਣੀ ਮਾਂ ਦਾ ਨਹੀਂ, ਬਾਪੂ ਨੂੰ ਫਿਕਰ ਆਪਣੇ ਬੱਚਿਆਂ ਦਾ ਨਹੀਂ, ਬਾਪੂ ਨੂੰ ਫਿਕਰ ਹੈ ਆਪਣੇ ਨਿਤਨੇਮ ਦਾ। ਹੈ ਜੀ, ਨਿਤਨੇਮ ਦਾ। ਉਹ ਤੂੰ ਕਾਹਦਾ ਸਿੱਖ ਹੈ? ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਉਹ ਤੂੰ ਕਾਹਦਾ ਸਿੱਖ ਹੈ? ਨਿਤਨੇਮ ਤੇ ਦੂਰ ਦੀ ਗੱਲ ਰਹਿ ਗਈ, ਇੱਕ ਜਪਜੀ ਸਾਹਿਬ ਦਾ ਪਾਠ ਨਹੀਂ ਤੈਂ ਕਰਦਾ। ਉਹ ਸਿੱਖਾ ਆ ਦਿਨ ਮਨਾਉਣ ਵਾਲਿਆ,
ਨਿਤਨੇਮ ਦਾ ਪਹਿਰਾ ਵਧਾ ਲਿਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤੇ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ। ਕਹਿੰਦੇ 2.5 ਘੰਟੇ ਦਾ ਨੇਮ ਜਿਹੜਾ ਸਿੱਖ ਕਰਦਾ ਹੈ ਨਾ, ਕਹਿੰਦੇ 2.5 ਘੰਟੇ ਦਾ ਨਿਤਨੇਮ ਤੇ ਕਰਨਾ ਹੀ ਕਰਨਾ ਹੈ। ਕਹਿੰਦੇ ਜਿਹੜਾ 2.5 ਘੰਟੇ ਦਾ ਨਿਤਨੇਮ ਨਹੀਂ ਛੱਡਦਾ, ਬਾਜਾਂ ਵਾਲਾ ਉਹਦੀ ਬਾਂਹ ਨਹੀਂ ਜੇ ਛੱਡਦਾ। ਸਤਿ ਸ੍ਰੀ ਅਕਾਲ। ਇਹ ਮੇਰੀ ਬੇਨਤੀ, ਜਿੰਨਾ ਤੁਸੀਂ ਇਹ ਦਿਨਾਂ ਵਿੱਚ ਨਿਤਨੇਮ ਦਾ ਪਹਿਰਾ ਵਧਾ ਸਕਦੇ ਹੋ ਵਧਾਓ। ਜਿਹੜੇ ਕਰਦੇ ਹੋ ਨੇਮ ਵਧਾਓ, ਤੇ ਜਿਹੜੇ ਨਹੀਂ ਕਰਦੇ ਸ਼ੁਰੂ ਕਰ ਦਿਓ। ਪਤਾ ਨਹੀਂ ਇਹ 7-8 ਦਿਨਾਂ ਦੇ ਲਈ ਕੀਤਾ ਹੋਇਆ ਨਿਤਨੇਮ ਸਾਡੀ ਪੱਕੀ ਰੁਟੀਨ ਨਹੀਂ ਬਣ ਜਾਣੀ, ਕੋਈ ਪਤਾ ਨਹੀਂ। ਸ਼ੁਰੂ ਤੇ ਕਰੀਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਸੁਣੋ, ਇਹ ਦਿਨਾਂ 'ਚ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਜਿਹੜੀਆਂ ਮੈਂ ਕਰਨੀਆਂ ਬੇਨਤੀਆਂ। ਹੁਣ ਤੁਸੀਂ ਸਿਆਣੇ ਹੋ, ਜਦੋਂ ਸੂਬੇ ਦੀ ਕਚਹਿਰੀ ਦੇ ਵਿੱਚ ਪਿਆਰਿਓ ਸਾਹਿਬਜ਼ਾਦੇ ਪੇਸ਼ ਹੁੰਦੇ ਨੇ, ਬਸ ਟੂਕ ਮਾਤਰ ਇਸ਼ਾਰੇ ਦੇ ਰਹੇ ਆ ਦਿਨਾਂ 'ਚ ਸਿੱਖਣਾ ਕੀ, ਆਪਾਂ ਕਰਨਾ ਕੀ ਹੈ। ਉੱਥੇ ਆਲਾ ਦੁਆਲਾ ਆਪਣਾ ਤੇ ਹੈ ਨਹੀਂ, ਸਾਰੇ ਦੁਸ਼ਮਣ ਬੈਠੇ ਨੇ, ਸਾਰੇ ਦੁਸ਼ਮਣ। ਪਰ ਸੂਬੇ ਦੀ ਕਚਹਿਰੀ ਵਿੱਚ ਜਦੋਂ ਪੇਸ਼ ਹੁੰਦੇ ਨੇ ਸਾਹਿਬਜ਼ਾਦੇ, ਰਾਹ ਦੇ ਵਿੱਚ ਸਿਪਾਹੀ ਸਿਖਾਉਂਦੇ ਸਲਾਮ ਕਰਿਓ ਝੁਕ ਕੇ ਉੱਥੇ ਜਾ ਕੇ। ਪਰ ਸਾਹਿਬਜ਼ਾਦੇ ਸਲਾਮ ਨਹੀਂ ਕਰਦੇ। ਸਾਹਿਬਜ਼ਾਦੇ ਪੇਸ਼ ਹੁੰਦੇ ਨੇ ਕਚਹਿਰੀ ਵਿੱਚ ਤੇ ਗੱਜ ਕੇ ਫਤਿਹ ਬੁਲਾਉਂਦੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੁਲਾਉਂਦੇ ਨੇ ਗੱਜ ਕੇ ਫਤਿਹ। ਮਾਫੀ ਦੇਣਾ, ਸਾਨੂੰ ਕ੍ਰਿਸਮਸ ਡੇ ਤੇ ਯਾਦ ਰਹਿ ਜਾਂਦਾ ਇਹ ਦਿਨਾਂ 'ਚ, ਪਰ ਫਤਿਹ ਦਾ ਪਹਿਰਾ ਭੁੱਲ ਜਾਂਦੇ ਆ। ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ ਜਿਹੜੇ ਕ੍ਰਿਸਮਸ ਦਾ ਤਿਉਹਾਰ ਵੀ ਮਨਾਉਂਦੇ ਨੇ ਨਾ, ਚਲੋ ਉਹਨਾਂ ਦਾ ਤਿਉਹਾਰ ਉਹਨਾਂ ਨੂੰ ਮੁਬਾਰਕ, ਪਰ ਮੇਰਾ ਇਹ ਨਿੱਜੀ ਇਹ ਵਿਚਾਰ ਹੈ, ਹਿੰਦੁਸਤਾਨ ਦੇ ਜਿੰਨੇ ਵੀ ਬਸ਼ਿੰਦੇ ਨੇ, ਜਿੰਨੇ ਵੀ ਇੱਥੇ ਵਸਣ ਵਾਲੇ ਨੇ, ਭਾਵੇਂ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਨੇ, ਪਿਆਰਿਓ ਇਹ ਦਿਨਾਂ ਦੇ ਵਿੱਚ ਤੇ ਸਭ ਨੂੰ ਸਾਹਿਬਜ਼ਾਦਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਚਾਹੀਦੇ। ਸਾਹਿਬਜ਼ਾਦਿਆਂ ਨੂੰ ਕਿਉਂ? ਕਿਉਂਕਿ ਜੇ ਅੱਜ ਹਿੰਦੁਸਤਾਨ ਦਾ ਬੱਚਾ ਵੀ ਸਾਹ ਲੈ ਰਿਹਾ ਤੇ ਸਾਹਿਬਜ਼ਾਦਿਆਂ ਦੀ ਕਿਰਪਾ ਦੇ ਨਾਲ ਰਹਿ ਰਿਹਾ ਹੈ। ਸਤਿ ਸ੍ਰੀ ਅਕਾਲ। ਇਹ ਦਿਨਾਂ ਤੋਂ ਬਾਅਦ ਜਿਹੜੇ ਮਰਜ਼ੀ ਦਿਨ ਕੋਈ ਦਿਨ ਮਨਾ ਲਵੇ, ਕੋਈ ਗੱਲ ਨਹੀਂ, ਪਰ ਇਹ ਦਿਨਾਂ ਦੇ ਵਿੱਚ ਕੋਸ਼ਿਸ਼ ਕੀਤੀ ਜਾਵੇ, ਕੋਸ਼ਿਸ਼ ਕੋਈ ਦੂਜੇ ਧਰਮ ਵਾਲਾ ਵੀ ਹੈ ਨਾ, ਇਹ ਦਿਨਾਂ ਦੇ ਵਿੱਚ ਪਿਆਰਿਓ ਸਾਹਿਬਜ਼ਾਦਿਆਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰੇ। ਕਿਉਂਕਿ ਜੇ ਅੱਜ ਮੰਦਰਾਂ ਦੇ ਵਿੱਚ ਟੱਲ ਵੀ ਖੜਕ ਰਹੇ ਨੇ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬਜ਼ਾਦਿਆਂ ਦੀ ਕਿਰਪਾ ਨਾਲ ਖੜਕ ਰਹੇ ਨੇ। ਹਾਂਜੀ, ਜੇ ਕੋਈ ਵੀ ਧਰਮ ਦਾ ਅੱਜ ਇੱਥੇ ਵਸਦਾ ਹੈ ਨਾ, ਉਹ ਸਾਹਿਬਜ਼ਾਦਿਆਂ ਦੀ ਕਿਰਪਾ ਨਾਲ ਵਸ ਰਿਹਾ ਹੈ। ਕੋਈ ਸਮਝੇ ਨਾ ਸਮਝੇ ਉਹ ਗੱਲ ਵੱਖਰੀ ਹੈ, ਪਰ ਜੇ ਕਿਤੇ ਭਾਵਨਾ ਦੇ ਨਾਲ ਤੱਕੇਗਾ, ਪਿਛੋਕੜ ਆਪਣਾ ਵੇਖੇਗਾ, ਤੇ ਫਿਰ ਉਹਦਾ ਵੀ ਸਿਰ ਝੁਕੇਗਾ ਹੀ ਝੁਕੇਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਸਾਨੂੰ ਬਾਕੀ ਦਿਨ ਤਿਉਹਾਰ ਚੇਤੇ ਰਹਿ ਜਾਂਦੇ ਕਈਆਂ ਨੂੰ, ਜੀ ਕ੍ਰਿਸਮਸ ਡੇ ਆ ਗਿਆ, ਵੱਡੇ ਦਿਨ ਚੜ ਗਏ ਨੇ। ਨਹੀਂ, ਸਾਹਿਬਜ਼ਾਦਿਆਂ ਦਾ ਸ਼ਹਾਦਤ ਦਾ ਦਿਨ ਯਾਦ ਰੱਖੋ ਤੇ ਫਤਿਹ ਦਾ ਪਹਿਰਾ ਕਦੀ ਨਾ ਛੱਡਿਆ ਕਰੋ। ਫਤਿਹ ਦਾ ਪਹਿਰਾ ਮੇਰੀ ਬੇਨਤੀ, ਇੱਕ ਦੂਜੇ ਨੂੰ ਖਿੜੇ ਮੱਥੇ ਫਤਿਹ ਬੁਲਾਇਆ ਕਰੋ। ਖਿੜੇ ਮੱਥੇ, ਖਿੜੇ ਮੱਥੇ, ਇਹਦੇ 'ਚ ਬੜੀ ਵੱਡੀ ਕਿਰਪਾ ਵਰਤਦੀ ਹੈ। ਜਦੋਂ ਤੁਸੀਂ ਖਿੜੇ ਮੱਥੇ ਦੂਜੇ ਸਿੱਖ ਨੂੰ ਫਤਿਹ ਬੁਲਾਉਂਦੇ ਹੋ ਨਾ, ਤੇ ਜਿਹੜਾ ਫਤਿਹ ਬੁਲਾਉਣ ਵਿੱਚ ਪਹਿਲ ਕਰਦਾ ਹੈ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਉਹਦੇ ਵੱਲ ਮੁਖ ਹੋ ਜਾਂਦਾ ਹੈ। ਹਾਂਜੀ, ਮੁਖ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਉਹਦੇ ਵੱਲ। ਜਿਹੜਾ ਫਤਿਹ ਦਾ ਜਵਾਬ ਦਿੰਦਾ ਹੈ, ਉਹਦੇ ਵੱਲ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੱਜਾ ਮੋਢਾ ਹੁੰਦਾ ਹੈ, ਤੇ ਜਿਹੜਾ ਜਵਾਬ ਨਹੀਂ ਨਾ ਦਿੰਦਾ, ਉਹਦੇ ਵੱਲੋਂ ਪਿੱਠ ਹੋ ਜਾਂਦੀ ਹੈ। ਕੋਸ਼ਿਸ਼ ਕਰਿਆ ਕਰੋ ਫਤਿਹ ਬੁਲਾਉਣ 'ਚ ਪਹਿਲ ਕੀਤੀ ਜਾਵੇ, ਪਹਿਲ ਇਹ ਦਿਨਾਂ 'ਚ, ਤੇ ਪੱਕੀ ਰੁਟੀਨ ਫਿਰ ਬਣਾ ਲਓ, ਪੱਕੀ ਰੁਟੀਨ। ਇਹ ਮੇਰੀ ਬੇਨਤੀ ਹੈ। ਔਰ ਤੁਸੀਂ ਹੈਰਾਨ ਹੋਵੋਗੇ, ਇਹ ਫਤਿਹ ਦਾ ਪਹਿਰਾ ਕਿੱਡਾ ਪਿਆਰਾ ਹੈ, ਕਿੱਡਾ ਪਿਆਰਾ। ਜਿਹੜਾ ਫਤਿਹ ਬੁਲਾਉਂਦਾ ਹੈ, ਉਹਨੂੰ ਵਾਹਿਗੁਰੂ ਜੀ ਚੇਤੇ ਆਉਂਦੇ ਨੇ।
ਦੋ ਵਾਰੀ ਵਾਹਿਗੁਰੂ ਉਹਦੇ ਮੁਖ ਚੋਂ ਨਿਕਲਦਾ, ਦੋ ਵਾਰੀ ਸਾਹਮਣੇ ਵਾਲੇ ਦੇ ਮੁਖ ਚੋਂ ਨਿਕਲਦਾ ਹੈ ਜੀ। ਯਾਦ ਵਿੱਚ ਵਾਹਿਗੁਰੂ ਜੀ ਆਉਂਦੇ। ਤੇ ਸੱਚੀ ਗੱਲ ਹੈ, ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਕਹਿੰਦੇ ਜਦੋਂ ਸਿੱਖ ਦੂਜੇ ਸਿੱਖ ਨੂੰ ਫਤਿਹ ਬੁਲਾਉਂਦਾ ਹੈ ਨਾ, ਇਹ ਦੋਵੇਂ ਸਿੱਖਾਂ ਦੀ ਮਿਲਣੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਆਪ ਸ਼ਾਮਲ ਹੋ ਜਾਂਦੇ ਨੇ। ਸਤਿ ਸ੍ਰੀ ਅਕਾਲ। ਫਤਿਹ ਦਾ ਪਹਿਰਾ ਡਟ ਕੇ ਰੱਖੋ, ਡਟ ਕੇ ਹੈ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਥੋੜੇ ਜਿਹੇ ਮਿੰਟ ਮੈਂ ਤੁਹਾਡੇ ਹੋਰ ਦਰਸ਼ਨ ਕਰਨੇ, ਕਿਹੜੀਆਂ ਕਿਹੜੀਆਂ ਇਹ ਗੱਲਾਂ ਦਾ ਖਿਆਲ ਰੱਖਣਾ ਇਹ ਦਿਨਾਂ 'ਚ, ਉਹ ਮੈਂ ਬੇਨਤੀ ਕਰਨੇ ਆ। ਇਹ ਮੇਰਾ ਇੱਕ ਨਿੱਜੀ ਵਿਸ਼ਵਾਸ ਹੈ, ਨਿੱਜੀ ਵਿਸ਼ਵਾਸ। ਸਾਹਿਬਜ਼ਾਦਿਆਂ ਦੀ ਏਡੀ ਕਮਾਈ ਹੈ, ਏਡੀ ਕਮਾਈ ਹੈ, ਏਡੀ ਕਮਾਈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਖਜ਼ਾਨੇ ਦੀਆਂ ਚਾਬੀਆਂ ਸਾਹਿਬਜ਼ਾਦਿਆਂ ਦੇ ਕੋਲ ਨੇ। ਸਤਿ ਸ੍ਰੀ ਅਕਾਲ। ਹਾਂਜੀ, ਸਾਹਿਬਜ਼ਾਦਿਆਂ ਦੇ ਕੋਲ। ਇਹ ਤੇ ਹੋ ਗਏ ਬਿੰਦੀ ਪੁੱਤਰ, ਇਹ ਵੀ ਸਾਹਿਬਜ਼ਾਦਿਆਂ ਦੇ ਕੋਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖਜ਼ਾਨੇ ਦੀਆਂ ਚਾਬੀਆਂ। ਤੇ ਉਹ ਵੀ ਗੁਰੂ ਗੋਬਿੰਦ ਸਿੰਘ ਦੇ ਲਾਲ ਹੀ ਨੇ, ਬਾਬਾ ਦੀਪ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ। ਉਹ ਨਾਦੀ ਪੁੱਤਰ ਨੇ, ਨਾਦੀ ਪੁੱਤਰ। ਸਾਹਿਬਜ਼ਾਦਿਆਂ ਦੇ ਕੋਲ ਚਾਬੀਆਂ ਨੇ, ਬਾਬਾ ਦੀਪ ਸਿੰਘ ਜੀ ਦੇ ਕੋਲ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖਜ਼ਾਨੇ ਦੀਆਂ ਚਾਬੀਆਂ ਨੇ। ਜਿਹਨੂੰ ਜੋ ਮਰਜ਼ੀ ਵੰਡੀ ਜਾਣ, ਜੋ ਮਰਜ਼ੀ ਵੰਡੀ ਜਾਣ, ਟੋਟਾ ਨਾ ਆਈ ਹੈ ਤੇ ਨਾ ਆਉਣੀ ਹੈ, ਕਿਉਂਕਿ ਖਜ਼ਾਨਾ ਵੱਡਾ ਹੈ। ਵੱਡਾ ਸਾਰਾ ਸਮੁੰਦਰ, ਸਮੁੰਦਰ ਦਾ ਕੋਈ ਹੁਣ ਮਾਪ ਤੋਲ ਤੇ ਕਰ ਨਹੀਂ ਸਕਦਾ। ਹੁਣ ਵੱਡਾ ਸਮੁੰਦਰ ਹੋਵੇ, 5-10 ਬਾਲਟੀਆਂ ਉੱਚੋਂ ਪਾਣੀ ਦੀਆਂ ਕੋਈ ਭਰ ਕੇ ਕੱਢ ਲਵੇ, ਸਮੁੰਦਰ ਨੂੰ ਕੀ ਫਰਕ ਪੈਣਾ? ਦੱਸੋ, ਕੋਈ ਫਰਕ ਥੋੜੀ ਪੈਣਾ। ਮਹਾਰਾਜ ਦਾ ਵੱਡਾ ਖਜ਼ਾਨਾ ਤੇ ਵੱਡੇ ਖਜ਼ਾਨੇ ਦੀਆਂ ਚਾਬੀਆਂ ਸਾਹਿਬਜ਼ਾਦਿਆਂ ਕੋਲ, ਬਾਬਾ ਦੀਪ ਸਿੰਘ ਸਾਹਿਬ ਦੇ ਕੋਲ ਨੇ। ਕੋਈ ਕੰਮ ਰੁਕ ਜੇ, ਬਾਬਾ ਦੀਪ ਸਿੰਘ ਨੂੰ ਐਪਲੀਕੇਸ਼ਨ ਲਾ ਦਿਆ ਕਰੋ। ਕੋਈ ਕੰਮ ਰੁਕ ਜੇ, ਸਾਹਿਬਜ਼ਾਦਿਆਂ ਨੂੰ ਅਰਜ਼ੀ ਲਾ ਦਿਆ ਕਰੋ, ਮਾਲਕ ਆਪੇ ਪ੍ਰਵਾਨ ਕਰ ਲੈਂਦਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਗਲੀ ਗੱਲ ਸੁਣੋ। ਇਹ ਦਿਨਾਂ ਦੇ ਵਿੱਚ ਜਿੱਥੇ ਨਿਤਨੇਮ ਦਾ ਖਿਆਲ ਰੱਖਣਾ, ਜਿੱਥੇ ਪਿਆਰਿਓ ਫਤਿਹ ਦਾ ਪਹਿਰਾ ਰੱਖਣਾ, ਬਾਣੀ ਦਾ ਪਹਿਰਾ ਟੱਟ ਟੱਟ ਕੇ ਵਧਾਉਣਾ, ਇਹ ਦਿਨਾਂ ਦੇ ਵਿੱਚ ਕਿਸੇ ਵੀ ਪ੍ਰੇਮੀ ਨੇ, ਖਾਸ ਕਰਕੇ ਜਿਹੜੇ 3 ਤੋਂ 4 ਜਾਂ ਰਾਤੀ 10 ਤੋਂ 11 ਜੁੜਦੇ ਹੋ ਨਾ ਪਰਿਵਾਰਕ ਮੈਂਬਰ, ਸਾਡੇ ਅੰਦਰ ਇਹ ਕਮੀ ਨਾ ਹੋਵੇ। ਕਿਸੇ ਵੀ ਪ੍ਰੇਮੀ ਨੇ ਇਹ ਦਿਨਾਂ ਵਿੱਚ ਕੋਈ ਖੁਸ਼ੀ ਦਾ ਕਾਰਜ ਘਰਾਂ 'ਚ ਨਹੀਂ ਕਰਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਿਸੇ ਨੇ ਵੀ ਨਹੀਂ। ਜੇ ਮੰਨ ਲਓ ਕਿਸੇ ਦਾ ਜਨਮ ਦਿਨ ਵੀ ਆਉਂਦਾ ਨਾ ਇਹ ਦਿਨਾਂ 'ਚ, ਬੱਚੇ ਦਾ ਜਨਮ ਦਿਨ ਨੇ, ਉਹ ਜਦੋਂ ਇਹ ਦਿਹਾੜੇ ਲੰਘ ਜਾਣ ਉਦੋਂ ਮਨਾ ਲਓ, ਪਰ ਇਹ ਦਿਨਾਂ 'ਚ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਹੁਣ ਤੁਸੀਂ ਸਿਆਣੇ ਹੋ, ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਰੱਬ ਨਾ ਕਰੇ ਸਾਡੇ ਘਰ 'ਚੋਂ ਕੋਈ ਚੜ੍ਹਾਈ ਕੀਤਾ ਹੋਵੇ, ਸਾਡਾ ਵੱਡਾ ਵਡੇਰਾ ਗਿਆ ਹੋਵੇ, ਦੱਸੋ ਉਹ ਦਿਨਾਂ 'ਚ ਅਸੀਂ ਆਪਣੇ ਘਰ 'ਚ ਲਾਈਟਾਂ ਲਾ ਲਾਂਗੇ? ਕਦੀ ਨਹੀਂ ਲਾਵਾਂਗੇ। ਖੁਸ਼ੀ ਮਨਾ ਲਾਂਗੇ। ਵਿਆਹ ਵੀ ਜੇ ਰੱਖਿਆ ਹੁੰਦਾ ਨਾ, ਬੰਦਾ ਕਹਿੰਦਾ ਨਹੀਂ ਹੁਣ 6 ਮਹੀਨੇ ਤਰੀਕ ਅੱਗੇ ਕਰ ਦਿੰਨੇ, 4 ਮਹੀਨੇ ਤਰੀਕ ਗਾਂ ਕਰ ਦਿੰਨੇ ਆ। ਤੇ ਪਿਆਰਿਓ, ਇਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ, ਸਾਡੇ ਬਾਪੂ ਜੀ ਦੇ, ਸਾਡੇ ਆਪਣੇ ਵੀਰ ਗਏ ਨੇ ਸਰੀਰਕ ਤੌਰ ਤੇ, ਉਦਾਂ ਤੇ ਹਾਜ਼ਰ ਨਾਜ਼ਰ ਨੇ, ਨਾਲ ਹੀ ਨੇ। ਸਾਰਾ ਪਰਿਵਾਰ ਚੜ੍ਹਾਈ ਕੀਤਾ ਤੇ ਅਸੀਂ ਖੁਸ਼ੀ ਦੇ ਕਾਰਜ ਕਰੀਏ ਦਿਨਾਂ 'ਚ, ਸੋਭਦਾ ਨਹੀਂ। ਇਹ ਕੋਈ ਨੈਗੇਟਿਵ ਗੱਲ ਨਹੀਂ। ਤੁਹਾਨੂੰ ਮੈਂ ਕੋਈ ਢੈਂਦੀ ਕਲਾ ਵਾਲੇ ਪਾਸੇ ਨਹੀਂ ਖੜ ਰਿਹਾ। ਮੈਂ ਇੱਕ ਬੇਨਤੀ ਇਹ ਤਾਂ ਕਰਕੇ ਕਰਨੇ ਆ ਕਿ ਸਾਹਿਬਜ਼ਾਦਿਆਂ ਨੂੰ ਅਸਲੀ ਸ਼ਰਧਾਂਜਲੀ ਦਿਓ, ਇਹ ਦਿਨਾਂ 'ਚ ਨਿਤਨੇਮ ਵਧਾਓ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਕਈ ਪਰਿਵਾਰ ਇਹੋ ਜਿਹੇ ਵੇਖੇ ਨੇ ਆਪਣੀ ਨਿਗਾਹ ਦੇ ਨਾਲ, ਮੇਰੇ ਲਿੰਕ ਵਿੱਚ ਨੇ ਕਈ ਪਰਿਵਾਰ। ਸਰਹੰਦ, ਫਤਿਹਗੜ੍ਹ ਸਾਹਿਬ, ਇਹਨਾਂ ਦਿਨਾਂ ਦੇ ਵਿੱਚ ਖੁਸ਼ੀ ਮਨਾਉਣੀ ਤੇ ਇੱਕ ਪਾਸੇ ਦੀ ਗੱਲ ਰਹਿ ਗਈ। ਇਹਨਾਂ ਦਿਨਾਂ ਦੇ ਵਿੱਚ ਪਿਆਰਿਓ, ਉਹ ਪਲੰਗ ਤੇ ਬਿਸਤਰੇ ਤੇ ਵੀ ਸੌਂਦੇ ਨਹੀਂ, ਜ਼ਮੀਨ ਦੇ ਉੱਤੇ ਸੌਂਦੇ ਨੇ, ਜ਼ਮੀਨ ਦੇ ਉੱਤੇ। ਇਹ ਉਹ ਚੀਜ਼ ਮਹਿਸੂਸ ਕਰੀਏ। ਥੱਲੇ ਭਾਵੇਂ ਵਿਛਾਈ ਕੀਤੀ ਹੁੰਦੀ ਹੈ, ਪਰ ਉਹ ਇੱਕ ਮਹਿਸੂਸ ਕਰਦੇ ਨੇ ਚੀਜ਼, ਮਹਿਸੂਸ।
ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਕਿਸੇ ਵੀ ਪ੍ਰੇਮੀ ਨੇ ਜਿਹੜੇ ਖਾਸ ਕਰਕੇ ਤੁਸੀਂ ਰੋਜ਼ ਸੁਣਦੇ ਹੋ, ਰੋਜ਼ ਜੁੜਦੇ, ਅਸੀਂ ਕੋਈ ਇਹਨਾਂ ਦਿਨਾਂ 'ਚ ਖੁਸ਼ੀ ਦੇ ਕੰਮ ਨਹੀਂ ਕਰਨੇ। ਅਗਲੀ ਗੱਲ ਸੁਣ ਲਓ, ਇਹਨਾਂ ਦਿਨਾਂ ਦੇ ਵਿੱਚ ਮੰਨ ਲਓ ਕੋਈ ਸ਼ਰਾਬ ਪੀਂਦਾ, ਉਦਾਂ ਰੂਟੀਨ ਹੈ ਉਹਦੀ ਰੋਜ਼ ਦੀ ਪੀਣ ਦੀ, ਹੋਰ ਕੋਈ ਗਲਤ ਕੰਮ ਹੈ ਜਿਹੜਾ ਉਹ ਰੋਜ਼ ਕਰਦਾ ਹੈ, ਇਹਨਾਂ ਦਿਨਾਂ ਦੇ ਵਿੱਚ ਮਾੜੀ ਉਸ ਚੀਜ਼ ਦਾ ਸੇਵਨ ਕਰਨ ਤੋਂ ਵੀ ਆਪਣੇ ਮਨ ਨੂੰ ਰੋਕਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮੋਬਾਈਲਾਂ ਦੇ ਉੱਤੇ ਗੰਦਗੀ ਵੇਖਦਾ 2-2 ਘੰਟੇ, 7 ਦਿਨਾਂ 'ਚ ਪਾਬੰਦੀ ਲਾ ਲੈ, ਇਹ ਦਿਨਾਂ 'ਚ ਪਾਬੰਦੀ ਲਾ ਲੈ। ਹੋ ਸਕਦਾ ਤੇਰਾ 7 ਦਿਨਾਂ ਦਾ ਲਾਇਆ ਹੋਇਆ ਇਹ ਬੈਣ ਪੱਕੇ ਤੌਰ ਤੇ ਤੇਰੇ ਅੰਦਰੋਂ ਇਹ ਗੰਦੀ ਆਦਤ ਕੱਢ ਦੇਵੇ। ਜਿਹੜਾ ਸ਼ਰਾਬ ਪੀਂਦਾ ਇਹ ਦਿਨਾਂ 'ਚ ਨਹੀਂ ਪੀਣੀ, ਉਹ 7 ਦਿਨਾਂ ਲਈ ਤੇ ਛੱਡੋ, ਆਹ ਦਿਨਾਂ ਵਿੱਚ ਤੇ ਛੱਡੋ, ਤਿਆਗ ਕਰੋ। ਹੋ ਸਕਦਾ ਇਹ ਪੱਕੇ ਤੌਰ ਤੇ ਛੁੱਟ ਜਾਊਗਾ। ਜਿਹੜਾ ਅੰਮ੍ਰਿਤ ਵੇਲੇ ਨਹੀਂ ਉੱਠਦਾ, ਉੱਠੇ ਇਹ ਦਿਨਾਂ 'ਚ, ਖਾਸ ਕਰਕੇ ਉੱਠੇ। ਤੇਰਾ ਇਹ ਦਿਨਾਂ ਵਿੱਚ ਉੱਠਿਆ ਅੰਮ੍ਰਿਤ ਵੇਲਾ, ਕੀ ਪਤਾ ਪੱਕੇ ਤੌਰ ਤੇ ਤੇਰੀ ਝੋਲੀ 'ਚ ਅੰਮ੍ਰਿਤ ਵੇਲੇ ਦੀ ਦਾਤ ਨਾ ਪਾ ਜੇ। ਕੋਈ ਗਲਤ ਕੰਮ ਕਰਦੇ ਆ ਇਹ ਦਿਨਾਂ 'ਚ ਨਹੀਂ ਕਰਨਾ, ਨਹੀਂ ਕਰਨਾ। ਉਦਾਂ ਰੂਟੀਨ ਨਾਲ ਵੀ ਨਹੀਂ ਕਰਨਾ, ਪਰ ਕਰਨ ਦੀ ਆਦਤ ਜਾਂਦੀ ਨਹੀਂ। ਘੱਟ ਤੋਂ ਘੱਟ ਇਹ ਦਿਨਾਂ 'ਚ ਤੇ ਨਾ ਕਰ, ਹੈ ਜੀ। ਕੀ ਪਤਾ ਇਹ ਲਾਈ ਪਾਬੰਦੀ ਪੱਕੇ ਤੌਰ ਤੇ ਤੇਰੇ ਅੰਦਰੋਂ ਔਗਣ ਕੱਢ ਜਾਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ ਹੈ, ਬੇਨਤੀ। ਇਹ ਦਿਨਾਂ ਦੇ ਵਿੱਚ ਬਸ ਜਿੰਨਾ ਬੰਦਗੀ ਦਾ ਪੈਰਾ, ਜਿੰਨਾ ਬੰਦਗੀ ਦਾ ਪੈਰਾ, ਜਿੰਨਾ ਬੰਦਗੀ ਦਾ ਪੈਰਾ ਵਧਾ ਸਕਦੇ ਵਧਾਈਏ। ਬੇਨਤੀਆਂ ਹੋਰ ਵੀ ਨੇ, ਪਰ ਸਮਾਂ ਹੋਈ ਜਾ ਰਿਹਾ ਤੇ ਮੈਂ ਅਖੀਰ ਤੇ ਇਹ ਅੱਜ ਆਪਣੀਆਂ ਅਰਜ਼ੀਆਂ ਲਾਉਣੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਾਲਾਂ ਦੇ ਚਰਨਾਂ ਦੇ ਵਿੱਚ। ਸਾਰੀ ਸੰਗਤ ਚੌਂਕੜੇ ਮਾਰ ਲਓ ਤੇ ਅਰਜ਼ੀਆਂ ਲਾਇਓ, ਕੋਈ ਰਸਨਾ ਵਾਂਝੀ ਨਾ ਰਹੇ। ਸਾਰੀ ਸੰਗਤ ਜਿਨ੍ਹਾਂ ਦੀ ਹੁਣ ਸਿਹਤ ਰਾਜੀ ਨਹੀਂ ਚੌਂਕੜੇ ਮਾਰ ਸਕਦੇ ਹੋ, ਅਰਦਾਸ ਕਰੋ। ਤੇ ਜਿਹੜੇ ਮਾਰ ਸਕਦੇ ਹੋ ਚੌਂਕੜੇ, ਹੁਣ ਆਪਣੀਆਂ ਅਰਜ਼ੀਆਂ ਲਾ ਲਓ। ਪਤਾ ਕਿਹੜੀਆਂ? ਸਤਿ ਸ੍ਰੀ ਅਕਾਲ। ਗੁਰੂ ਗੋਬਿੰਦ ਸਿੰਘ ਜੀ ਦੇ ਲਾਲ, ਸਾਡਾ ਹਰ ਪਲ ਰੱਖਿਓ ਖਿਆਲ। ਗੁਰੂ ਗੋਬਿੰਦ ਸਿੰਘ ਜੀ ਦੇ ਲਾਲ, ਸਾਡਾ ਹਰ ਪਲ ਰੱਖਿਓ ਖਿਆਲ। ਗੁਰੂ ਗੋਬਿੰਦ ਸਿੰਘ ਜੀ ਦੇ ਲਾਲ, ਸਾਡਾ ਹਰ ਪਲ ਰੱਖਿਓ ਖਿਆਲ। ਬੋਲੋ ਸਾਰੇ। ਗੁਰੂ ਗੋਬਿੰਦ ਸਿੰਘ ਜੀ ਦੇ ਲਾਲ, ਸਾਡਾ ਹਰ ਪਲ ਰੱਖਿਓ ਖਿਆਲ। ਸਾਡਾ ਹਰ ਪਲ ਰੱਖਿਓ ਖਿਆਲ, ਸਾਡਾ ਹਰ ਪਲ ਰੱਖਿਓ ਖਿਆਲ। 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 ਗੁਰੂ ਗੋਬਿੰਦ ਸਿੰਘ ਜੀ ਦੇ ਲਾਲ, ਸਾਡਾ ਹਰ ਪਲ ਰੱਖਿਓ ਖਿਆਲ। ਗੁਰੂ ਗੋਬਿੰਦ ਸਿੰਘ ਜੀ ਦੇ ਲਾਲ, ਸਾਡਾ ਹਰ ਪਲ ਰੱਖਿਓ ਖਿਆਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ ਜੀ।
हमरी करो हाथ तेरा अच्छा, पूरन होए चित्त की इच्छा। हमरी करो हाथ तेरा अच्छा, पूरन होए चित्त की इच्छा। तब चरणन मन रहे हमारा, अपना जान करो प्रतिपारा, अपना जान करो प्रतिपारा। गुरु गोबिंद सिंह जी दे लाल, साडा हर पल रखे ओ ख्याल। गुरु गोबिंद सिंह जी दे लाल, साडा हर पल रखे ओ ख्याल। मंगो सारे गुरु गोबिंद सिंह जी दे लाल, साडा हर पल रखे ओ ख्याल। हमरे दोस्त सबे तुम कावो, आप हाथ दे मोहे बचावो। हमरे दोस्त सबे तुम कावो, आप हाथ दे मोहे बचावो। सुखी बसे मोरो परवारा, सेवक सिख सबे करतारा। सेवक सिख सबे करतारा। गुरु गोबिंद सिंह जी दे लाल, साडा हर पल रखे ओ ख्याल। गुरु गोबिंद सिंह जी दे लाल, साडा हर पल रखे ओ ख्याल। साडा हर पल रखे ओ ख्याल, साडा हर पल रखे ओ ख्याल। साडा हर पल रखे ओ ख्याल, साडा हर पल रखे ओ ख्याल। साडा हर पल रखे ओ ख्याल, साडा हर पल रखे ओ ख्याल। गुरु गोबिंद सिंह जी दे लाल, साडा हर पल रखे ओ ख्याल। गुरु गोबिंद सिंह जी दे लाल, साडा हर पल रखे ओ ख्याल। संगत बोले गुरु गोबिंद साडा रखे ओ ख्याल। जी गुरु गोबिंद सिंह जी दे लाल, साडा हर पल रखे ओ ख्याल। गुरु गोबिंद सिंह जी दे लाल, साडा हर पल रखे ओ ख्याल। गुरु गोबिंद पल रखे ओ ख्याल। जी साडा हर पल रखे ओ ख्याल। जी साडा हर पल रखे ओ ख्याल। ओ साडा हर पल रखे ओ ख्याल। बोले सोनहाल सत श्री अकाल। धन गुरु रामदास जी, धन गुरु राम। प्यार न लखो न जी धन बाबा। दीप सिंह हर वेले इहो ही अरदासां ने,
ਪਿਤਾ ਜੀ ਕਿਰਪਾ ਕਰਿਓ, ਪਿਤਾ ਜੀ ਦੇ ਲਾਲੋ ਕਿਰਪਾ ਕਰਿਓ, ਸਾਡਾ ਖਿਆਲ ਰੱਖਿਓ। ਅਸੀਂ ਡੋਲਣ ਵਾਲੇ ਹਾਂ, ਅਸੀਂ ਭੁੱਲਣ ਵਾਲੇ ਹਾਂ, ਪੈਰ ਪੈਰ ਤੇ ਗੁਨਾਹ ਕਰਨ ਵਾਲੇ ਹਾਂ। ਪਰ ਸਾਹਿਬਜ਼ਾਦਿਓ, ਬਾਬਾ ਦੀਪ ਸਿੰਘ ਜੀ, ਅਸੀਂ ਭੁੱਲਣ ਵਾਲੇ ਹਾਂ, ਤੁਸੀਂ ਭੁੱਲਣਾ ਬਖਸ਼ਣ ਵਾਲੇ ਹੋ। ਕਿਰਪਾ ਦਾ ਖਾਤਾ ਖੋਲਿਓ, ਆਪਣੀ ਮਿਹਰਮਤ ਦੀ ਨਿਗਾਹ ਸਾਡੇ ਗਰੀਬਾਂ ਵੱਲ ਪਾਈ ਰੱਖਿਓ। ਸਾਡਾ ਪਲ ਪਲ ਖਿਆਲ ਕਰਿਓ, ਜਿੱਥੇ ਥੜਕਣ ਲੱਗੀ ਹੈ ਹੱਥ ਦੇ ਕੇ ਆਪੇ ਬਚਾਈ ਜਾਏ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮ। ਜਿੱਥੇ ਡੋਲਣ ਲੱਗੀ ਹੈ ਸਾਹਿਬਜ਼ਾਦਿਓ, ਵਿੱਚ ਆ ਕੇ ਖਲੋ ਜਿਓ। ਬਾਬਾ ਦੀਪ ਸਿੰਘ ਜੀ ਵਿੱਚ ਆ ਕੇ ਖਲੋ ਜਿਓ। ਜੇ ਮੇਰੇ ਕਿਸੇ ਕਾਰਨ ਕਰਕੇ ਨਹੀਂ ਖਲੋਣਾ, ਇਸ ਸੰਗਤ ਦਾ ਵਾਸਤਾ ਹੀ ਤੂੰ ਵਿੱਚ ਖੜ ਜਿਆ ਕਰੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਬਾਬਾ ਰਹਿਮਤ ਕਰੇ, ਬਖਸ਼ਿਸ਼ਾਂ ਕਰੇ। ਇਹ ਦਿਨਾਂ ਦੇ ਵਿੱਚ ਜਿੰਨਾ ਵੀ ਬਾਣੀ ਦਾ ਪਹਿਰਾ ਵਧਾ ਸਕਦੇ ਵਧਾਈਏ। ਔਰ ਸਾਦਾ ਭੋਜਨ, ਕੋਈ ਮਠਿਆਈਆਂ, ਕੋਈ ਮਿੱਠੇ, ਇਹ ਚੀਜ਼ਾਂ ਨਹੀਂ। ਹਰ ਪੱਖ ਤੋਂ ਜਿੰਨੀ ਸਾਦਗੀ ਰੱਖ ਸਕਦੇ ਹੋ ਰੱਖਿਓ। ਗੁਰੂ ਮਿਹਰ ਕਰੇ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ, ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ,
ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਲੰਗਰ ਦੀ ਸੇਵਾ ਜੇ ਕੋਈ ਪ੍ਰੇਮੀ ਇੱਕ ਦਿਨ ਦੀ ਕਰਨਾ ਚਾਹੁੰਦਾ ਹੋਵੇ, ਉਹ ਵੀ ਡਿਟੇਲ ਕਿੰਨੀ ਸੇਵਾ ਹੈ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਉਹ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਸੇਵਾ ਚੱਲ ਰਹੀ ਹੈ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ, ਉਹ ਵੀ ਡਿਟੇਲ ਚੱਲ ਰਹੀ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਉਹ ਵੀ ਸੇਵਾ ਦੀ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਔਰ ਜਿਹੜੀਆਂ ਬਾਹਰ ਰਹਿਣ ਵਾਲੀਆਂ ਸੰਗਤਾਂ ਨੇ, ਵਿਦੇਸ਼ ਵਿੱਚ ਰਹਿਣ ਵਾਲੀਆਂ ਸੰਗਤਾਂ, ਉਹਨਾਂ ਦੇ ਲਈ ਵੀ ਖੁਸ਼ੀ ਦੀ ਗੱਲ ਹੈ ਕਿ ਟਰਸਟ ਦਾ FCRA ਅਕਾਊਂਟ ਵੀ ਖੁੱਲ੍ਹ ਗਿਆ, ਉਹ ਵੀ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੀ। ਹੁਣ ਸੰਗਤ ਸਿੱਧੀ ਜੋ ਬਾਹਰੋਂ ਕੋਈ ਸੇਵਾ ਭੇਜਣਾ ਚਾਹਵੇ, ਉਹ ਡਿਟੇਲ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੀ, ਤੁਸੀਂ ਸਕਰੀਨਸ਼ਾਟ ਲੈ ਲਓ, ਇਹ ਅਕਾਊਂਟ ਨੰਬਰ ਆਪਣੇ ਕੋਲ ਨੋਟ ਕਰ ਲਓ। ਜਦੋਂ ਤੁਹਾਡਾ ਮਨ ਬਣੇ ਬਾਹਰੋਂ ਸੇਵਾ ਭੇਜਣ ਦਾ, ਤੁਸੀਂ ਡਾਇਰੈਕਟਲੀ ਇਸ ਅਕਾਊਂਟ ਦੇ ਵਿੱਚ ਸੇਵਾ ਪਾ ਸਕਦੇ ਹੋ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ, ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ, 98150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।